ਅੱਜ ਦਾ ਵਿਚਾਰ ਜਿਨ੍ਹਾਂ ਦੇ ਜ਼ਾਤੀ ਖੂਹ ਹੋਣ ਕਿ ਉਹ ਹੀ ਡੂੰਘੀਆਂ ਗੱਲਾਂ ਕਰਨ ਦੇ। ਇੱਥੇ ਰੱਖ ਨਿਊਜ਼ ਵਿੱਚ ਮੁਹੰਮਦ ਸਾਦ ਸਾਰਿਆਂ ਜੀਆਂ ਨੂੰ ਜੀ ਆਇਆਂ ਨੂੰ ਆਖਦਾ ਹੈ। ਹੁਣ ਖਬਰਾਂ ਸੁਣੋ। ਇਮਰਾਨ ਖਾਨ ਦੀ ਨਵੀਂ ਤੜੀ, ਜੇਲ੍ਹ ਭਰੋ ਤਹਿਰੀਕ ਸ਼ੁਰੂ ਕਰਨ ਦਾ ਐਲਾਨ। ਜਿਕਨ ਹੀ ਮੈਂ ਸਿਗਨਲ ਦਿਆਂ ਬਾਹਰ ਨਿਕਲ ਆਓ। ਆਂਦੇ ਨੇ ਕਾਰਕੁਨ ਜੇਲ੍ਹ ਜਾਣ ਨੂੰ ਤਿਆਰ ਰਹਿਣ। ਇਮਰਾਨ ਖਾਨ ਨੇ ਆਖਿਆ ਕਿ ਉਹਨਾਂ ਕੋਲ ਦੋ ਰਾਹ ਸਨ, ਵੇਲਾ ਸਿਆਪਾ ਤੇ ਦੂਜਾ ਪੂਰੇ ਮੁਲਕ ਦਾ ਚੱਕਾ ਜਾਮ ਕਰਨਾ, ਲੇਕਿਨ ਮਾੜੀ ਮੁਲਕੀ ਮਈਸ਼ਤ ਕਰਕੇ ਦੂਜਾ ਫੈਸਲਾ ਨਹੀਂ ਕੀਤਾ। ਦੂਜੇ ਪਾਸੇ ਹਕੂਮਤੀ ਵਜ਼ੀਰ ਇਤਲਾਤ ਨਸ਼ਰੀਆਤ ਮਰੀਮ ਔਰੰਗਜ਼ੇਬ ਨੇ ਆਖਿਆ ਇਮਰਾਨ ਖਾਨ ਨੂੰ ਜੇਲ੍ਹ ਭਰੋ ਦੀ ਬਜਾਏ ਡੁੱਬ ਮਰੋ ਤਹਿਰੀਕ ਸ਼ੁਰੂ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਇਸਲਾਮਾਬਾਦ ਵਿੱਚ ਫੈਸਲ ਕਰੀਮ ਕੁੰਡੀ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਇਆ ਮਰੀਮ ਔਰੰਗਜ਼ੇਬ ਨੇ ਹੋਰ ਆਖਿਆ ਕਿ ਇਮਰਾਨ ਖਾਨ ਲੋਕਾਂ ਨੂੰ ਪੁੱਠੇ ਰਾਹ ਪਾ ਰਿਹਾ ਹੈ। ਇਹਨਾਂ ਦੀ ਸਰਕਾਰ ਵਿੱਚ ਚੀਨੀ ਆਟੇ ਦੇ ਮੁੱਲ ਵਧੇ, ਜਦ ਕਿ ਫੈਸਲ ਕਰੀਮ ਕੁੰਡੀ ਨੇ ਵੀ ਤੱਤੇ ਤਾਂ ਆਖਿਆ ਜੇ ਇਮਰਾਨ ਖਾਨ ਨੂੰ ਜੇਲ੍ਹ ਜਾਣ ਦੀ ਸਦਰ ਹੈ ਤੇ ਜ਼ਮਾਨਤਾਂ ਕਿਉਂ ਕਰਾਉਂਦੇ ਫਿਰ ਰਹੇ ਨੇ। ਦਹਿਸ਼ਤਗਰਦ ਤੰਜ਼ੀਮ TTP ਤੇ ਸੂਬਾ ਹੈਬਰ ਵਿੱਚ ਹੋਣ ਵਾਲੀ ਦਹਿਸ਼ਤਗਰਦੀ ਖਿਲਾਫ ਅਮਨ ਮੁਜ਼ਾਹਰਾ ਹਜ਼ਾਰਾਂ ਬੰਦਿਆਂ ਨੇ ਰਲਤ ਕੀਤੀ। ਰਲਣ ਵਾਲਿਆਂ ਆਖਿਆ ਸੀ ਇਸ ਵਾਰ ਅਸੀਂ ਦਹਿਸ਼ਤਗਰਦਾਂ ਦਾ ਮੁਕਾਬਲਾ ਕਰਨਾ ਹੈ, ਕੁਛ ਵੀ ਹੋ ਜਾਏ ਆਪਣੇ ਘਰ ਨਹੀਂ ਛੱਡਾਂਗੇ। ਜਦ ਕਿ ਪਾਕਿਸਤਾਨ ਨੇ ਫੈਸਲਾ ਕੀਤਾ ਹੈ ਕਿ ਅਫਗਾਨ ਤਾਲਿਬਾਨ ਦੇ ਪ੍ਰਧਾਨ ਮੁੱਲਾ ਹੈਬਤੁੱਲਾ ਅਖਵੰਦਜ਼ਾਦਾ ਨਾਲ ਗੱਲ ਕਰੀਏ ਕਿ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਨੂੰ ਨੱਥ ਪਾਉਣ। ਸ਼ੇਖ ਰਸ਼ੀਦ ਨੂੰ ਕਰਾਚੀ ਨਹੀਂ ਘੱਲਿਆ ਜਾਏਗਾ। ਪੁਲਿਸ ਵੱਲੋਂ ਰਾਹਦਾਰੀ ਰਿਮਾਂਡ ਦੀ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ। ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਉੱਤੇ ਅਡਿਆਲਾ ਜੇਲ੍ਹ ਵਾਪਸ ਤੋਰ ਦਿੱਤਾ। ਅੱਜ ਅਦਾਲਤ ਦੇ ਅਹਾਤੇ ਵਿੱਚ ਸ਼ੇਖ ਰਸ਼ੀਦ ਠੁੱਡਾ ਲੱਗਣ ਨਾਲ ਡਿੱਗ ਪਏ। ਪੁਲਿਸ ਅਹਿਲਕਾਰਾਂ ਨੇ ਆਸਰਾ ਦਵਾ ਕੇ ਚੁੱਕਿਆ। ਐਨੇ 'ਚ ਉਹ ਆਪਣੇ ਜਜ਼ਬਾਤ 'ਤੇ ਕਾਬੂ ਨਾ ਰੱਖ ਸਕੇ ਤੇ ਪੁਲਿਸ ਅਹਿਲਕਾਰਾਂ ਦੇ ਗਲੇ ਲੱਗ ਕੇ ਰੋਣ ਲੱਗ ਪਏ ਸਨ। ਇਸਲਾਮਾਬਾਦ F9 ਪਾਰਕ ਵਿੱਚ ਕੁੜੀ ਦੀ ਬਦੋਬਦੀ ਇੱਜ਼ਤ ਰੋਲ ਦਿੱਤੀ ਗਈ। ਕਿਸੇ ਦੋਸਤ ਨਾਲ ਪਾਰਕ ਵਿੱਚ ਆਈ ਹੋਈ ਕੁੜੀ ਨੂੰ ਹਥਿਆਰਾਂ ਦੇ ਜ਼ੋਰ ਤੇ ਦੋ ਜਣਿਆਂ ਰੋਕਿਆ, ਮਾਰਿਆ ਕੁੱਟਿਆ ਤੇ ਰੁੱਖਾਂ ਦੇ ਝੁੰਡ ਵਿੱਚ ਖੜ ਕੇ ਜ਼ੋਰ ਜ਼ਨਾ ਕਰ ਦਿੱਤਾ। ਕੁੜੀ ਮਿੰਨਤਾਂ ਤਰਲੇ ਪਾਉਂਦੀ ਰਹੀ। ਬਾਅਦੋਂ ਕੁੜੀ ਨੂੰ ਆਖਣ ਲੱਗੇ ਸ਼ਾਮੋਂ ਬਾਅਦ ਘਰੋਂ ਬਾਹਰ ਨਾ ਨਿਕਲਿਆ ਕਰੋ। ਡਾਕਟਰਾਂ ਮੁਤਾਬਕ ਕੁੜੀ ਦੇ ਪਿੰਡੇ ਉੱਤੇ ਮਾਰਨ ਦੇ ਨਿਸ਼ਾਨ ਪਏ ਹੋਏ ਸਨ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਲੋੜਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਨੇ ਰੂਸ ਨੂੰ ਤੇਲ ਦੇ ਪੈਸੇ ਡਾਲਰ ਦੀ ਬਜਾਏ ਅਮਰਾਤੀ ਦਰਹਮ ਵਿੱਚ ਦੇਣ ਦਾ ਫੈਸਲਾ ਕਰ ਲਿਆ ਹੈ। ਇਸ ਲੜੀ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਡਾਲੀ UAE ਵਿੱਚ ਖੋਲ੍ਹ ਲਈ ਹੈ। ਸਿਰ ਨਾ ਕੱਜਣ ਵਾਲੀਆਂ ਜਨਾਨੀਆਂ ਲਈ ਇਰਾਨੀ ਸਰਕਾਰ ਨੇ ਨਵੀਆਂ ਸਜ਼ਾਵਾਂ ਦਾ ਐਲਾਨ ਕਰ ਦਿੱਤਾ, ਜਿਹਦੇ ਵਿੱਚ ਸਿਰ ਨਾ ਕੱਜਣ ਵਾਲੀ ਬੀਬੀ ਨੂੰ ਪਹਿਲਾਂ ਫੋਨ ਉੱਤੇ ਸੁਨੇਹਾ ਦਿੱਤਾ ਜਾਏਗਾ। ਜੇਕਰ ਜਵਾਬ ਸਿਰ ਨਾ ਕੱਜਣ ਦਾ ਆਖਦੀ ਏ ਤੇ ਉਹਨੂੰ ਜੁਰਮਾਨਾ ਕੀਤਾ ਜਾਏਗਾ। ਜੇ ਜੁਰਮਾਨਾ ਵੀ ਨਹੀਂ ਦਿੰਦੀ ਤੇ ਉਹਦਾ ਸ਼ਨਾਖਤੀ ਕਾਰਡ ਖੋਹ ਲਿਆ ਜਾਏਗਾ। ਜੁਰਮਾਨਾ ਜਮ੍ਹਾਂ ਕਰਾਉਣ ਤਾੜੀ ਉਹ ਸਰਕਾਰ ਦੇ ਕਿਸੇ ਵੀ ਪ੍ਰੋਗਰਾਮ ਤੋਂ ਫਾਇਦਾ ਨਹੀਂ ਚੁੱਕ ਸਕੇਗੀ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ PTA ਨੇ ਗੁਸਤਾਹੀ ਬੇਅਦਬੀ ਵਾਲਾ ਮਵਾਦ ਨਾ ਹਟਾਉਣ ਉੱਤੇ ਵਿਕੀਪੀਡੀਆ ਨੂੰ ਪਾਕਿਸਤਾਨ ਵਿੱਚ ਬਲਾਕ ਕਰ ਦਿੱਤਾ। ਗੁਜਰਾਣਾ ਵਿੱਚ ਡਾਕੂ 4 ਪੁਲਿਸ ਅਹਿਲਕਾਰਾਂ ਕੋਲੋਂ ਨਕਦੀ, ਹਥਿਆਰ ਤੇ ਦੂਜਾ ਸਮਾਨ ਲੁੱਟ ਕੇ ਭੱਜ ਗਏ। ਫਿਰੋਜ਼ਵਾਲਾ ਵਿੱਚ ਡਾਕੂਆਂ ਨੇ ਜੈਵਕੂਆ ਵੱਲ ਜਾਣ ਵਾਲੀ ਫਰਾਂਜ਼ਕ ਲੈਬ ਦੀ ਵੈਨ ਲੁੱਟ ਕੇ ਨੱਸ ਗਏ। ਮੁਲਜ਼ਮਾਨ ਸਰਕਾਰੀ ਪਿਸਤੌਲ, ਕੈਮਰਾ, ਮੋਬਾਈਲ, ਟਾਰਚ, ਬੱਤੀਆਂ ਵੀ ਨਾਲ ਲੈ ਗਏ। 2 ਡਾਕੂਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕੁਛ ਹੋਰ ਖਬਰਾਂ। ਫਵਾਦ ਚੌਧਰੀ ਨੂੰ ਜਿਸ ਵੇਲੇ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਉਹ ਨਸ਼ੇ ਵਿੱਚ ਸਨ। ਮੈਡੀਕਲ ਰਿਪੋਰਟ ਵਿੱਚ ਦਰਜ। ਸੂਬਾ KP ਦਾ ਸ਼ਹਿਰ ਸੁਆਬੀ ਵੱਡੀ ਤਬਾਹੀ ਤੋਂ ਬਚ ਗਿਆ। ਪੁਲਿਸ ਮੁਕਾਬਲੇ ਵਿੱਚ 2 ਦਹਿਸ਼ਤਗਰਦਾਂ ਨੂੰ ਦੋਜ਼ਖ ਟੋਰ ਕੇ 4 ਨੂੰ ਪੁਲਿਸ ਨਾਲ ਲੈ ਗਈ। ਭਾਰਤ ਵਿੱਚ ਡਾਇਰੈਕਟਰ IB ਦੇ ਘਰ ਫੌਜੀ ਅਹਿਲਕਾਰ ਨੇ ਕੀਤੀ ਖੁਦਕੁਸ਼ੀ। PDM ਨੂੰ ਉਪ ਚੋਣਾਂ 'ਚ ਹਿੱਸਾ ਨਹੀਂ ਲੈਣਾ ਚਾਹੀਦਾ। ਮੌਲਾਨਾ ਫਜ਼ਲੁਰ ਰਹਿਮਾਨ ਨੇ ਇੱਕ ਵਾਰੀ ਫੇਰ ਵਜ਼ੀਰ ਆਜ਼ਮ ਨੂੰ ਸਲਾਹ ਦੇ ਦਿੱਤੀ। ਵਜ਼ੀਰ ਆਜ਼ਮ ਨਾਲ ਮਰੀਮ ਨਵਾਜ਼ ਸ਼ਰੀਫ ਦੀ ਮਿਲਣੀ। ਸ਼ਾਹਿਦ ਹਕਾਨ ਅਬਾਸੀ ਦੇ ਲਾਂਭੇ ਲਾਉਣ ਦਾ ਫੈਸਲਾ। ਅਮਰੀਕਾ ਨੇ ਆਖਿਆ ਇੱਕ ਹੋਰ ਜਸੂਸੀ ਭਕਾਨਾ ਲਾਤੀਨੀ ਅਮਰੀਕਾ ਦੇ ਲਾਗੇ ਵੇਖਿਆ ਗਿਆ ਹੈ। ਪਿਸ਼ੌਰ ਸ਼ਹਿਰ ਵਿੱਚ ਸਿਕਿਉਰਟੀ ਲਈ ਦਫਾ 144 ਨਾਫਜ਼। ਸਰੀਏ ਦਾ ਫੀ ਟਨ ਮੁੱਲ 2,88,000 ਰੁਪਏ ਦੀ ਪੱਧਰ ਉੱਤੇ ਪੁੱਜ ਗਿਆ। ਭਾਰਤ ਵਿੱਚ ਨਿੱਕੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਨ ਉੱਤੇ ਹਜ਼ਾਰਾਂ ਜਣੇ ਗ੍ਰਿਫਤਾਰ। ਪਾਕਿਸਤਾਨ ਕ੍ਰਿਕਟ ਦੇ ਖਿਡਾਰੀ ਸ਼ਾਹਿਦ ਅਫਰੀਦੀ ਦੀ ਧੀ ਇਨਸ਼ਾ ਅਫਰੀਦੀ ਦਾ ਵਿਆਹ ਪਾਕਿਸਤਾਨ ਦੇ ਫਾਸਟ ਬਾਲਰ ਸ਼ਹੀਨ ਸ਼ਾਹ ਅਫਰੀਦੀ ਨਾਲ ਹੋ ਗਿਆ। ਇਹ ਸਨ ਕੁਝ ਚੇਚੀਆਂ ਤੇ ਵੱਡੀਆਂ ਖਬਰਾਂ
ਮਿਲਦੇ ਹਾਂ ਫੇਰ ਕੁਝ ਹੋਰ ਖਬਰਾਂ ਨਾਲ। ਰੱਬ ਰਾਖਾ।